ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਗੱਲ ਕਰਨੀ ਸੀ ਬਾਈ ਜੀ ਕੈਰੀਅਰ 411 ਬਾਰੇ, ਜਿਹੜੀ ਪਿੱਛੇ ਜੇ ਬਾਈ ਜੀ ਗੱਲ ਕਰ ਰਹੇ ਸੀ। ਕਈ ਬ੍ਰੋਕਰ ਕਰਦਾ ਅਬਿਊਜ਼, ਆਪਣੀ ਪਾਵਰ ਦਾ ਅਬਿਊਜ਼ ਹੀ ਰਹੇ ਆ। ਸੋ ਆਪਣੇ ਲਈ ਆ ਕੋਈ ਕੰਪਨੀਆਂ ਜਿਹੜੀਆਂ ਬਾਹਰ ਆ, ਸਾਡਾ ਇੱਕ ਟੀਮ ਬਣੀ ਹੋਈ ਆ, ਲੀਗਲ ਟੀਮ ਆ ਇਲੀਨੋਇਸ ਤੋਂ, ਤੇ ਅਸੀਂ ਫਾਈਟ ਕਰਦੇ ਆ ਕੈਰੀਅਰਸ ਦੇ ਬਿਹਾਫ ਤੇ ਬ੍ਰੋਕਰਸ ਨਾਲ, ਪੁਰਾਣੀਆਂ ਨਵੀਆਂ ਜਿੰਨੀਆਂ ਫਰੇਟ ਗਾਰਡਾਂ ਆ। ਸੋ ਕਿਸੇ ਵੀ ਕੈਰੀਅਰ ਨੂੰ, ਕਿਉਂਕਿ ਟਰਮੈਂਡਸਲੀ ਬਿਜ਼ਨਸ ਲਾਸ ਹੁੰਦਾ ਆ ਇੱਕ ਫੇਕ ਫਰੇਟ ਗਾਰਡ ਰਿਪੋਰਟ ਕਰਕੇ। ਜੇ ਉਹਦੇ ਤੇ ਡਬਲ ਬ੍ਰੋਕਰੇਜ ਪੈ ਜਾਵੇ ਤਾਂ ਫਿਰ ਜਮਾਂ ਹੀ ਕੰਮ ਗਲਤ ਹੋ ਜਾਂਦਾ, ਕਿਉਂਕਿ ਬ੍ਰੋਕਰ ਲੋਡ ਨਹੀਂ ਦਿੰਦੇ ਹੈਗੇ। ਇਹ ਟੋਟਲੀ ਫੰਡਡ ਆ ਬ੍ਰੋਕਰਸ ਵੱਲੋਂ ਕੈਰੀਅਰ 411, ਤੇ ਇਸ ਕਰਕੇ ਇਹਦੇ ਤੇ ਕੈਰੀਅਰ ਦਾ ਕੰਟਰੋਲ ਬਹੁਤ ਘੱਟ ਆ। ਸੋ ਮੇਰਾ ਨੰਬਰ ਆ ਜੀ ਇਹੀ 209-328-7097। ਕੈਰੀਅਰ ਨੂੰ ਕੋਈ ਕੈਰੀਅਰ 411 ਰਿਪੋਰਟ ਰਿਮੂਵ ਕਰਾਉਣੀ ਆ ਅਸੀਂ। ਤੁਸੀਂ ਨਾ ਮਨਜੋਤ ਜੀ ਉਦਾਂ ਬੈਸਟ ਇਹ ਆ, ਚਲੋ ਥੈਂਕ ਯੂ, ਤੁਸੀਂ ਦੱਸਤਾ ਇੱਦਾਂ। ਤੇ ਬੈਸਟ ਇਹ ਆ ਵੀ ਤੁਸੀਂ ਜ਼ਰੂਰ ਐਡ ਵੀ ਲਗਵਾ ਸਕਦੇ ਆ, ਤੇ ਬਾਕੀ ਐਡਵਰਟਾਈਜ਼ਮੈਂਟ ਦੇ ਲਈ ਤੁਸੀਂ ਰੇਡੀਓ ਦੇ ਨਾਲ ਵੀ ਕੰਟੈਕਟ ਜਿਹੜਾ ਉਹ ਕਰ ਲਓ। ਤੇ ਨੰਬਰ 408-272-5500 ਦੇ ਉੱਤੇ ਤੁਸੀਂ ਪ੍ਰੋਗਰਾਮ ਤੋਂ ਬਾਅਦ 'ਚ ਵੀ ਸੰਪਰਕ ਕਰ ਸਕਦੇ ਆ। ਥੈਂਕ ਯੂ ਦੱਸਣ ਦੇ ਲਈ। ਤੇ ਕੈਰੀਅਰ ਵਾਲੇ ਜਿੱਦਾਂ ਪਹਿਲਾਂ ਵੀ ਰਮਨ ਜੀ ਨੇ ਦੱਸਿਆ ਵੀ ਪ੍ਰੋਬਲਮ ਤਾਂ ਇੱਦਾਂ ਫਿਰ ਆ ਜਾਂਦੀ ਉਹਨਾਂ ਨੂੰ, ਉਹ ਏਕਾ ਕਰ ਲੈਂਦੇ ਆ ਤੇ ਤੁਸੀਂ ਉਡੀਕ ਕਰਦੇ ਆ ਵੀ ਏਕਾ ਅਸੀਂ ਆਪਾਂ ਕਦੋਂ ਕਰਨਾ ਆ। ਉਹ ਪਤਾ ਨਹੀਂ ਕੋਈ ਸਾਨੀ ਮਿੱਥ ਲਓ ਵੀ 2025 'ਚ ਕਰਨਾ, ਜਿੱਦਾਂ 2035 'ਚ ਇਹਨਾਂ ਨੇ ਕਿਹਾ ਵੀ ਇਲੈਕਟ੍ਰਿਕ ਗੱਡੀਆਂ ਹੀ ਇਕੱਲੀਆਂ ਆਪਾਂ ਕਰਨੀਆਂ ਜ਼ੀਰੋ ਮਿਸ਼ਨ। ਤੁਸੀਂ ਸੋਚ ਲਓ, ਕਿਤੇ ਮਾੜਾ ਮੋਟਾ ਕਰਕੇ ਦੇਖ ਲਓ ਵੀ ਕਰ ਹੀ ਲਓ। ਹੁਣ ਤਾਂ ਬਹੁਤ ਚਿਰ ਹੋ ਗਿਆ ਇਹ ਗੱਲਾਂ ਨੂੰ ਸੁਣਦਿਆਂ ਨੂੰ। ਹਰਦੀਪ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਈ ਗੱਲ ਕਰਨੀ ਹੈ ਸਿਰਫ ਆਪਣੇ ਡਰਾਈਵਰ ਵਾਸਤੇ। ਮੈਂ IAT ਤੇ ਵੈਸਟ ਜਾ ਰਿਹਾ ਸੀ, ਤੁਹਾਡੇ ਕੈਲੀਫੋਰਨੀਆ ਦਾ ਹੀ ਡਰਾਈਵਰ ਸੀ। ਫੋਨ ਤੇ ਲੱਗੇ ਹੋਏ ਆ, ਟਾਇਰ ਫਟਿਆ ਹੋਇਆ ਵਾ, ਮੱਡ ਫਲੈਪ ਨਿਕਲ ਕੇ ਵੱਜਾ, ਐਡੀ ਤੇਜ਼ ਨਿਕਲੇ ਨਾ ਥੱਲੇ। ਉਹਨੂੰ ਮੈਂ ਹੌਰਨ ਮਾਰਿਆ ਵੀ ਰੁਕ ਜਾ, ਤੇਰਾ ਟਾਇਰ ਫਟਿਆ। ਆਪਣਾ ਮੁੰਡਾ ਡੈਸ਼ਬੋਰਡ ਤੇ ਉਹਨੇ ਫੁੱਟ ਰੱਖਿਆ ਹੋਇਆ ਵਾ, ਪਰ ਹੀ ਰੋਕੇ ਮੈਨੂੰ ਹੌਰਨ ਮਾਰੀਆ, ਭਰਾਵਾ ਰੁਕ ਜਾ, ਤੇਰਾ ਟਾਇਰ ਫਟਿਆ। ਨਹੀਂ ਹਾਰ ਕੇ ਮੈਂ ਗੂਗਲ ਤੋਂ ਨੰਬਰ ਕਰਕੇ ਉਹਦਾ ਕੰਪਨੀ ਦਾ ਨੰਬਰ ਕੱਢ ਕੇ ਓਨਰ ਨੂੰ ਕਾਲ ਮਾਰੀ। ਲੇਡੀਜ਼ ਨੇ ਆਂਸਰ ਕੀਤਾ। ਮੈਂ ਕਿਹਾ ਭੈਣ ਜੀ ਤੁਹਾਡੇ ਇੱਦਾਂ ਕਰਕੇ ਡਰਾਈਵਰ ਆ ਰਿਹਾ, ਪਲੀਜ਼ ਉਹਨੂੰ ਰੁਕ ਜਾ, ਕਿਸੇ ਨੂੰ ਮਾਰੂਗਾ ਜਾਂ ਆਪ ਕੁਛ ਕਰੇਗਾ। ਪਰ ਉਹ ਨਹੀਂ ਦੇਖ ਰਿਹਾ ਯਾਰ। ਫੋਨ ਚਲਾਉਣਾ ਚਲਾਓ, ਦਸਵਾਂ ਮੈਟਰ, ਜਿੰਨਾ ਮਰਜ਼ੀ ਯੂਜ਼ ਕਰੋ, ਪਲੀਜ਼ ਰੋਕ ਕੇ ਕਰ ਲਓ। ਇੱਕ ਤੁਹਾਡਾ ਪੈਰ ਲੱਤ ਤੇ ਹੁੰਦਾ, ਦੂਜਾ ਤੁਹਾਡਾ ਟਿਕਟੋਕ ਤੇ ਹੁੰਦਾ ਹੱਥ। ਜਿੰਨੇ ਦੇਖ ਲਓ ਮੁੰਡੇ ਹੁੰਦੇ ਭਾਈ ਯਾਰ, ਕਿਆ ਆ ਫੋਨ ਹੀ ਟਿਕਟ ਰੋਕ ਕੇ ਜਿੰਨਾ ਮਰਜ਼ੀ ਕਰ ਲਓ, ਘਰੇ ਜਾ ਕੇ ਰੋਡ ਤੇ ਨਾ ਕਿਸੇ ਨੂੰ ਮਾਰੋ। ਹੁੰਦੇ ਵੀ ਆਪਣੇ ਬੰਦੇ, ਹੌਰਨ ਮਾਰੋ, ਦੂਜੇ ਨੂੰ ਏਦਾਂ ਦੇਖਦੇ ਉਲਟਾ ਫੋਨ ਕਿੱਦਾਂ ਮਾਰਤਾ। ਭਾਜੀ I said ਕਿ rather than calling their company, call the police. ਮੈਂ ਭਾਜੀ ਕਰਨ ਲੱਗਾ ਸੀ ਰਮਨ ਭਾਜੀ, ਮੈਂ ਉਹਨੂੰ ਕਿਹਾ ਵੀ ਲੇਡੀ ਸੀ, ਮੈਂ ਕਿਹਾ ਭੈਣ ਜੀ ਮੈਂ ਪੁਲਿਸ ਨੂੰ ਹੀ ਕਾਲ ਕਰਨੀ ਸੀ ਤੇ ਤੁਸੀਂ ਨਾ ਚੱਕਦੇ। ਕਹਿੰਦੀ ਪਲੀਜ਼ ਕਰਿਓ ਨਾ। ਇੰਡੀਆਨਾ ਦੇ ਵਿੱਚ ਸੀਗਾ, ਉਹਨਾਂ ਨੇ ਫੜ ਵੀ 1 ਮਿੰਟ 'ਚ ਲੈਣਾ ਸੀ, ਉਹ ਛੱਡਦੇ ਵੀ ਨਹੀਂ ਗੇ। ਨਹੀਂ ਭਾਜੀ, ਫਿਰ ਇਹ ਦੇਖੋ ਇੱਥੇ ਆਣ ਕੇ ਅਸੀਂ ਠੀਕ ਆ, ਡੈਫੀਨੇਟਲੀ ਸਾਡਾ, ਚਲੋ ਸਾਡਾ ਬਹੁਤ ਚੰਗੀ ਗੱਲ ਆ ਤੁਸੀਂ ਇਹ ਕੀਤੀ ਆ, ਪਰ ਇਹਦੇ ਵਿੱਚ ਜਿਹੜੀ ਆ ਇਹ ਡੇਂਜਰ ਹੈਗਾ ਸੜਕ ਦੇ ਉੱਤੇ, ਫੀਲਡ ਤੇ ਡੇਂਜਰਸ ਹੈਗਾ ਇਦਾਂ ਦਾ। ਤੁਸੀਂ ਇਹ ਆ ਵੀ ਗਾਂ ਤੋਂ ਓਨਰ ਨੂੰ ਥਾਂ ਤੇ ਸਿੱਧਾ ਪੁਲਿਸ ਨੂੰ ਕਾਲ ਕਰੋ ਜੀ। ਗਾਂ ਤੋਂ ਇਹ ਤੁਸੀਂ ਹੁਣ ਮਨ ਬਣਾ ਲਓ। ਗਲਤ ਹੋਈ ਹੈ ਫਿਰ, ਕਿੰਨਾ ਕਹੀ ਮੰਨਦੇ ਨਹੀਂ ਹੈਗੇ। ਜਦੋਂ ਫਿਰ ਨਹੀਂ ਮੰਨਦੇ ਫਿਰ ਜਿਸ ਹਿਸਾਬ ਨਾਲ ਮੰਨਦੇ ਫਿਰ ਉਸ ਹਿਸਾਬ ਵਰਤਣਾ ਚਾਹੀਦਾ। ਫਿਰ ਹੁਣ ਕੀ ਲੌਗ ਬੁੱਕ ਦੀ ਇੰਨੀ ਦੂਰ ਵਰਤੋਂ ਤੁਹਾਡੇ ਕੈਲੀਫੋਰਨੀਆ ਦੀ ਕੰਪਨੀ ਆ, $20 ਲੈਂਦੇ ਆ ਰਾਈਟ, ਫਿਰ ਲੌਗ ਬੁੱਕ ਟ੍ਰਾਂਸਫਰ ਕਰ ਦਿੰਦੇ ਆ ਈਚ ਡਰਾਈਵਰ ਤੋਂ। ਇਹਦੀ FMCSA ਨੂੰ ਰਿਪੋਰਟ ਕਰੋ, ਉਹਨਾਂ ਨੇ ਕਈ ਕੀਤੀਆਂ ਆ ਲੌਗ ਬੁੱਕ ਵਾਲਿਆਂ ਨੂੰ ਕੈਂਸਲ ਕੀਤਾ। ਇਹ ਵੀ ਪਰ ਇਹੀ ਰਹਿ ਗਿਆ ਕਿ ਨਹੀਂ ਕਰਨਾ। ਇੰਤਜ਼ਾਰ ਨਾ ਕਰੋ ਜੀ, ਬਹੁਤ ਹੋ ਗਿਆ, ਬਹੁਤ ਭਾਈਚਾਰੇ ਵਾਲੀ ਆਪਾਂ ਦੇਖਦੇ ਆ ਵੀ ਚੱਲ ਯਾਰ ਇੱਕ ਦੂਜੇ ਦੀ ਮਦਦ ਹੋ ਜਾਵੇ। ਇੱਕ ਬੰਦਾ ਤੇ ਮੈਂ ਮਿਲਵਾਕੀ ਵਿਸਕਾਂਸਨ ਤੋਂ ਬੋਲਦਾ ਪਿਆ ਮੈਂ ਨਾ, ਸਾਡੇ ਇੱਥੇ ਇੱਕ ਬੰਦਾ 5,000 ਮਾਈਲ ਕੱਢਦਾ ਪਿਆ ਪੀਕ ਤੇ 5 ਦਿਨਾਂ ਦੇ ਵਿੱਚ ਹੀ। ਕਹਿੰਦਾ ਕੱਢ ਸਕਦਾ ਯਾਰ ਸਿੰਗਲ ਬੰਦਾ ਨੂੰ ਹੋਵੇ। ਅਸੀਂ 9 ਸਾਲ ਹੋ ਗਏ ਚਲਾਉਂਦੇ ਨੂੰ, ਸਾਡੇ ਤੱਕ ਨਿਕਲੇ ਨਹੀਂ। ਫਿਰ ਤਾਂ ਜੀ ਨਿਊਯਾਰਕ ਦੇ ਚੱਲਦੀਆਂ ਫਿਰਦੀਆਂ ਮਿਜ਼ਾਈਲਾਂ ਹੀ ਆ ਜੀ। ਫਿਰ ਹੁਣ ਹੋਰ ਕੀ ਕਰ ਸਕਦੇ। ਉਹ ਭਾਜੀ ਕੰਪਨੀਆਂ, ਲੋਕੀ 4 ਕੰਪਨੀਆਂ ਬਦਲ ਚੁੱਕੇ ਆ, ਬੈਂਕਰਪਸੀਆਂ ਬੰਦ ਹੋ ਗਿਆ। ਕਈ ਦੇਖੋ, ਕਈ ਜਿਹੜੇ ਏਦਾਂ ਕਰ ਰਹੇ ਆ ਉਹਨਾਂ ਨੂੰ ਸਮਝ ਜਾਣਾ ਚਾਹੀਦਾ ਵੀ ਭਾਈ ਇਹ ਜਿਹੜੀਆਂ ਨਾ ਬਹੁਤਾ ਚਿਰ ਨਹੀਂ ਚੱਲਦਾ ਹੁੰਦਾ ਕੰਮ। ਫਸੂਗੇ, ਮਾਰੂਗੇ, ਕਿਸੇ ਨੂੰ ਕੁਛ ਕਰੂਗੇ, ਕੀ ਉਹਦੇ ਵਿੱਚ ਫਾਇਦਾ? ਕੁਛ ਨਹੀਂ। ਦੁਨੀਆ ਥੋੜਾ ਜਿੱਤੀ ਜਾਂਦੀ ਹੈ ਤੇ ਸਮਝਣ ਦੀ ਗੋਲ ਹੈ। ਬਿਲਕੁਲ ਇਹ ਮੁੱਖ ਦੀ ਗੱਲ ਹੈ। ਦੁਨੀਆ ਜਿੱਤ ਨਹੀਂ ਸਕਦੇ, ਜਿੱਤਣ ਵਾਲੇ ਚੱਲ ਗਏ ਯਾਰ ਜੀ। ਥੈਂਕ ਯੂ ਹਰਦੀਪ ਭਾਜੀ, ਮਿਹਰਬਾਨੀ ਕਾਲ। ਸੋ ਇੱਥੇ ਰਾਜਕਰਵੀਰ ਸਿੰਘ ਜੀ, ਰਮਨ ਭਾਜੀ, ਇਹ ਵੀ ਆ ਵੀ ਜਿਹੜੇ ਬੰਦੇ ਟਰੱਕ ਚਲਾਉਂਦੇ ਆ, ਜਿਹੜੇ ਭਰਾ ਚਲਾਉਂਦੇ ਆ, ਉਹਨਾਂ ਮੈਰਿਡ ਆ, ਉਹਨਾਂ ਦੀਆਂ ਵਾਈਫ ਆ, ਪੇਰੈਂਟਸ ਆ, ਬੱਚੇ ਆ, ਉਹਨਾਂ ਨੂੰ ਵੀ ਸਮਝਾਉਣਾ ਚਾਹੀਦਾ ਵੀ ਭਾਈ ਇਕੱਲਾ ਚੈੱਕਾਂ ਦਾ ਨਾ ਦੇਖੋ। ਉਹਨਾਂ ਨੂੰ ਸਮਝਾਓ ਵੀ ਆਪ ਵੀ ਮਰੂਗੇ, ਹੋਰਨਾਂ ਨੂੰ ਵੀ ਜਿਹੜਾ ਮਾਰੂਗੇ। ਸੋ ਉਹਨਾਂ ਦੀ ਫੈਮਿਲੀ ਜਿਹੜੀ ਆ, ਉਹਨਾਂ ਨੂੰ ਪੂਰਾ ਇਨਵੋਲਵ ਹੋਣਾ ਚਾਹੀਦਾ, ਨਾ ਕਿ ਜੀ ਹਾਂ
ਵੀ ਅਸੀਂ ਤਾਂ ਜੀ ਹੁਣ ਆਹ ਕਰਤਾ, 5 ਟਰੱਕ ਲੈ ਲਏ, 10 ਲੈ ਲਏ, 5000 ਸਕੁਅਰ ਫੁੱਟ ਦਾ ਘਰ ਲੈ ਲਿਆ। ਮੁੜ ਕੇ ਫਿਰ ਜਦੋਂ ਇੰਸੀਡੈਂਟ ਹੋ ਜਾਂਦੀ ਆ ਤਾਂ ਫਿਰ ਆਪਾਂ ਗੋ ਫੰਡ ਮੀ ਤੇ ਚਲ ਜਾਂਦੇ ਹਾਂ। ਸੋ ਪਲੀਜ਼ ਇਹ ਜਿਹੜੇ ਆ ਨਾ ਸਾਰੇ, ਇਹ ਬਹੁਤ ਰਿਸਕੀ ਜੌਬ ਆ। ਸਭ ਤੋਂ ਹਾਈਐਸਟ ਰਿਸਕੀ ਜੌਬ ਟਰੱਕ ਡਰਾਈਵਰ ਦੀ, ਟੈਕਸੀ ਡਰਾਈਵਰਸ ਦੀ ਹੈਗੀ ਆ। ਤੇ ਈਵਨ ਅੱਜ ਕੱਲ ਤਾਂ ਜੋ ਲਿਕਰ ਸਟੋਰ, ਗੈਸ ਸਟੇਸ਼ਨਾਂ ਦੇ ਉੱਤੇ ਕੈਸ਼ੀਅਰ ਆ, ਉਹਨਾਂ ਦੀ ਵੀ ਰਿਸਕੀ ਜੌਬ ਆ। ਆਪਾਂ ਦੇਖ ਹੀ ਰਹੇ ਹਾਂ ਸਮੈਸ਼ ਗ੍ਰੈਬ, ਹੋਰ ਕੀ ਕੁਛ ਹੁੰਦਾ ਹੈ। ਜੀ ਜੀ ਜੀ। ਆਪਣੇ ਅਗਲੇ ਜਿਹੜੇ ਕਾਲਰ ਨੇ ਅਮਰਜੀਤ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਤਿੰਨਾਂ ਭਰਾਵਾਂ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਭਾਈ ਤੁਸੀਂ ਗੱਲ ਕੀਤੀ ਆ ਵੀ ਜੇ ਕੋਈ ਜਾਣਾ ਗਲਤ ਚਲਾਉਂਦਾ ਵੀ ਰਿਪੋਰਟ ਕਰਨਾ ਚਾਹੀਦਾ ਨਾ। ਮੈਂ ਵੀ ਨਾ 2 ਸਾਲ ਪਹਿਲਾਂ ਰਿਪੋਰਟ ਕੀਤਾ ਸੀਗਾ ਨਾ, ਪਰ CHP ਆਈ ਨਹੀਂ ਉੱਥੇ ਨਾ। ਉਸ ਹੋਇਆ ਨਾ I-5 ਤੇ ਯੋਲੋ ਕਾਉਂਟੀ 'ਚ, ਜਿਹੜਾ ਵੁੱਡਲੈਂਡ ਵਿਲੀਅਮਸ ਏਰੀਆ ਤੇ। ਉਹ ਡਰਾਈਵਰ ਨਿਕਲਿਆ ਰੈਸਟ ਏਰੀਆ ਤੋਂ ਨਾ, ਸਕੋਰ ਕਰੀ ਜਾ ਕਰੇ ਖੱਬੀ ਲੈਣ 'ਚ ਸੱਜੀ ਲੈਣ 'ਚ, ਜਾਂ ਉਹਨੂੰ ਨੀਂਦ ਆਉਂਦੀ ਹੋਊਗੀ ਜਾਂ ਉਹਨੇ ਖਾਧੀ ਪੀਤੀ ਹੋਊਗੀ। ਮੈਂ CHP ਉਹ ਏਰੀਆ ਨੂੰ ਫੋਨ ਕੀਤਾ, ਯੋਲੋ ਕਾਉਂਟੀ ਦਾ ਏਰੀਆ। ਠੀਕ ਹੈ। ਮੈਂ ਕਿਹਾ ਵੀ ਡਰਾਈਵਰ ਹਾਈਵੇ ਤੇ ਜਾਂਦਾ ਸਾਊਥ I-5 ਵੀ ਬਹੁਤ ਗਲਤ ਚਲਾਉਂਦਾ, ਉਹਨੇ ਨੁਕਸਾਨ ਕਰ ਦੇਣਾ ਕਿਸੇ ਦਾ ਨਾ। ਮੈਂ ਉਹਨੂੰ ਫਾਲੋ ਵੀ ਕੀਤਾ ਘੰਟਾ ਕੁ, ਸਾਰਾ ਕੁਝ ਦੱਸਿਆ, ਟ੍ਰੇਲਰ ਦਾ ਲਾਇਸੈਂਸ ਪਲੇਟ ਵੀ ਕਿਹੜੀ ਕੰਪਨੀ ਆ, ਕਿਹੜੀ ਸਟੇਟ ਤੋਂ ਆ ਨਾ। ਪਰ CHP ਆਈ ਨਹੀਂ ਉੱਥੇ। ਮੈਂ ਘੰਟਾ ਫਾਲੋ ਕਰੀ ਗਿਆ। ਮੇਰੀ ਫੋਨ ਵੀ ਮੇਰੀ 2-3 ਵਾਰ ਕੀਤਾ ਹੋਊਗਾ ਵੀ ਇਹਨੇ ਨੁਕਸਾਨ ਕਰ ਦੇਣਾ, ਵੀ ਦੋਨਾਂ ਲੈਣਾ ਜਾਂਦਾ, ਕਦੇ ਖੱਬੇ ਦੇ ਸੱਜੇ ਦੇ ਨਾ। ਆਪਾਂ ਜੋ ਰਿਪੋਰਟ ਵੀ ਕਰਦੇ ਆ ਉਹ ਟਾਈਮ ਤੇ ਨਹੀਂ ਆਉਂਦੇ, ਜਦੋਂ ਜਾਂ ਬਿਜ਼ੀ ਹੁੰਦੇ ਹੋਗੇ ਜਾਂ ਹੋਰ ਕੋਈ ਗੱਲ। ਇਹ ਵੀ ਗੱਲ ਆ ਵੀ ਜਦੋਂ ਆਪਾਂ ਰਿਪੋਰਟ ਕਰਦੇ ਉਹਨਾਂ ਨੂੰ ਆਉਣਾ ਚਾਹੀਦਾ, ਕਰਕੇ ਕੀ ਪਤਾ ਮੋਹਰੇ ਨੁਕਸਾਨ ਕੀ ਕਰ ਸਕਦਾ। ਇਹ ਵੀ ਇੱਕ ਐਂਗਲ ਹੈਗਾ ਰਮਨ ਜੀ। ਡੈਫੀਨੇਟਲੀ CHP ਨੂੰ ਵੀ ਜਾਂ ਲਾ ਐਨਫੋਰਸਮੈਂਟ ਨੂੰ ਵੀ ਇਹਦੇ ਵਿੱਚ ਵੀ ਸੁਧਾਰ ਕਰਨ ਦੀ ਜ਼ਰੂਰਤ ਆ ਵੀ ਭਾਈ ਜੇ ਤੁਹਾਨੂੰ ਕੋਈ ਕਰ ਰਿਹਾ ਤੇ ਤੁਸੀਂ ਜ਼ਰੂਰ ਉਸ ਨੂੰ ਗੌਰ ਨਾਲ ਸੁਣੋ। ਹਾਂਜੀ, ਮੈਂ ਉਸ ਘੰਟਾ ਫਾਲੋ ਕਰੀ ਗਿਆ। ਪਹਿਲਾਂ ਮੈਂ ਸੋਚਿਆ ਵੀ ਮੈਂ ਕਿਹਾ ਆਪਣਾ ਬੰਦਾ ਚੱਲਣਾ ਵੀ ਕਾਹਦੇ ਟਰਬਲ ਪਾਉਣੀ ਆ। ਫਿਰ ਮੈਂ ਸੋਚਿਆ ਮੈਂ ਕਿਹਾ ਇਹਨੇ ਆਪਦੇ ਪਰਿਵਾਰ ਦਾ ਵੀ ਨੁਕਸਾਨ ਕਰਨਾ, ਆਪਦਾ ਵੀ ਕਰਨਾ, ਤੇ ਹੋਰ ਕਿਸੇ ਦਾ ਜਿਹਦੇ ਵਿੱਚ ਮਾਰੂਗਾ ਉਹਦਾ ਵੀ ਨੁਕਸਾਨ ਕਰੂਗਾ ਹਨਾ। ਨਾਲੇ ਮੈਂ ਹੋਰ ਵੀ ਉਹਨੂੰ ਕਹਿੰਦਾ ਵੀ ਮੈਂ ਅਟੈਂਸ਼ਨ ਲੈਣ, ਉਹਨੇ ਫੇਰ ਵੀ ਨਹੀਂ ਰੋਕਿਆ ਟਰੱਕ। ਸੋ ਕਿੰਨਾ ਕੁ ਮੈਂ ਟਰਾਈ ਕੀਤੀ, ਘੰਟਾ ਫਾਲੋ ਕੀਤਾ, ਫਿਰ ਦੁਬਾਰਾ ਫੋਨ ਕੀਤਾ CHP ਨੂੰ ਵੀ ਆਹ ਬੰਦੇ ਨੂੰ ਰੋਕੋ, ਆਹ ਐਕਸੀਡੈਂਟ ਤੇ ਹੁੰਦਾ ਵੀ ਅਸੀਂ ਸਾਊਥ I-5 ਹੋਏ ਆ। ਪਰ ਫੇਰ ਵੀ CHP ਆਈ ਨਹੀਂ, ਜਿੱਦਾਂ ਘੰਟਾ 1.5 ਘੰਟੇ ਬਾਅਦ। ਥੈਂਕ ਯੂ ਅਮਰਜੀਤ ਜੀ ਸ਼ੇਅਰ ਕਰਨ ਦੇ ਲਈ ਗੱਲਬਾਤ। ਹਾਂਜੀ ਥੈਂਕ ਯੂ। ਡਿਪੈਂਡ ਕਰਦਾ ਆ ਤੇ CHP ਕਿਤੇ ਬਿਜੀ ਹੈਗੀ ਆ, ਜਾਂ ਕਈ ਵਾਰੀ ਪੁਲਿਸ ਵਾਲੇ ਬਿਜੀ ਹੁੰਦੇ ਆ, ਨਹੀਂ ਆ ਸਕਦੇ, ਨਹੀਂ ਆਉਂਦੇ ਤੇ ਠੀਕ ਆ, ਚਲੋ ਮੰਨਦੇ ਆ, ਹੋ ਸਕਦਾ ਇਹ ਗੱਲ ਹੋ ਜਾਂਦੀ ਆ। ਤੇ ਆਪਾਂ ਇੱਥੇ ਥੋੜਾ ਜਿਹਾ ਚੇਂਜ ਕੋਰਸ ਕਰੀਏ ਆਪਣਾ ਰਾਜਕਰਨ, ਕਿ ਜਿਹੜਾ ਆਪਣਾ ਪ੍ਰੋਬਲਮ ਚੱਲ ਰਹੀ ਸੀ, ਬ੍ਰੋਕਰ ਟ੍ਰਾਂਸਪੇਰੈਂਸੀ ਦੀ ਪ੍ਰੋਬਲਮ ਚੱਲ ਰਹੀ ਹੈ ਨਾ। ਬ੍ਰੋਕਰ ਟ੍ਰਾਂਸਪੇਰੈਂਸੀ ਦਾ ਰੂਲ ਬਣਨ ਦੀ ਗੱਲ ਆ ਰਹੀ ਸੀ, ਤੇ ਟ੍ਰਾਂਸਪੇਰੈਂਸੀ ਦਾ ਜਿਹੜਾ ਰੂਲ ਆ ਆਲਮੋਸਟ ਜਿਹੜਾ ਆ ਉਹ ਕਹਿ ਲਓ ਵੀ ਉਹਨੂੰ ਪੁਸ਼ ਕੀਤਾ ਜਾ ਰਿਹਾ ਬਹੁਤ ਜ਼ਿਆਦਾ ਇਸ ਵੇਲੇ। ਤੇ ਹੁਣ ਜਿਹੜੀ ਆ ਬ੍ਰੋਕਰ ਟ੍ਰਾਂਸਪੇਰੈਂਸੀ ਉੱਤੇ ਜਿਹੜਾ ਫੈਡਰਲ ਮੋਟਰ ਕੈਰੀਅਰ ਨੋਟਿਸ ਆਫ ਪ੍ਰਪੋਜ਼ ਰੂਲ ਮੇਕਿੰਗ ਆ, ਉਹਦੇ ਤੇ ਗੱਲ ਕੀਤੀ ਗਈ ਹੈ ਕਿ ਅਕਤੂਬਰ 31, 2024 ਦੇ ਵਿੱਚ ਗੱਲਬਾਤ ਸ਼ੁਰੂ ਕਰਾਂਗੇ। ਰਮਨ ਜੀ ਤੁਹਾਡੀ ਆਵਾਜ਼ ਕੱਟ ਰਹੀ ਹੈ ਬਹੁਤ। ਆਈ ਡੋਨਟ ਨੋ ਕਨੈਕਸ਼ਨ ਦੇ ਵਿੱਚ ਕੋਈ ਪ੍ਰੋਬਲਮ ਆ। ਆਈ ਡੋਨਟ ਨੋ ਤੁਸੀਂ ਬਲੂਟੁੱਥ ਤੇ ਲਾਇਆ ਜਾਂ ਕਿੱਦਾਂ? ਨਹੀਂ, ਮੈਂ ਤਾਂ ਆਫਿਸ 'ਚ ਹੀ ਹਾਂ। ਹਾਂਜੀ ਹੁਣ ਠੀਕ ਆ ਜੀ। ਅੱਛਾ ਜੀ। ਤੇ ਜਿਹੜਾ ਬ੍ਰੋਕਰ ਟ੍ਰਾਂਸਪੇਰੈਂਸੀ ਦਾ ਰੂਲ ਸੀਗਾ, ਇਹ ਬੇਸਿਕਲੀ ਅਗਲੇ ਸਾਲ ਤੇ ਗੱਲ ਜਾ ਪਈ ਆ। ਸੋ ਆਲਮੋਸਟ 13 ਮਹੀਨੇ ਦੇ ਬਾਅਦ ਇਹਦੀ ਗੱਲਬਾਤ ਸ਼ੁਰੂ ਕਰਨੀ ਹੈ। ਸੋ ਇਹ ਲਿਟਰਲੀ ਜਿਹੜਾ ਬ੍ਰੋਕਰ ਟ੍ਰਾਂਸਪੇਰੈਂਸੀ ਦਾ ਰੂਲ ਸੀਗਾ ਉਹਨੂੰ ਪੁਸ਼ ਅਰਾਊਂਡ ਕੀਤਾ ਜਾ ਰਿਹਾ। ਸੋ ਕੋਈ ਇਹਦੇ ਤੇ ਜਿਹੜਾ ਵੱਡਾ ਐਕਸ਼ਨ ਹੋਣ ਦੀ ਕੋਈ ਗੱਲ ਨਹੀਂ ਹੋ ਰਹੀ ਹੈਗੀ। ਸੋ ਔਰ ਨਾ ਹੀ ਮੈਨੂੰ ਲੱਗਦਾ ਕਿ ਕੋਈ ਇਸ ਤਰ੍ਹਾਂ ਦੀ ਗੱਲ ਚੱਲ ਰਹੀ ਹੈ। ਇੱਕ 2020 ਦੇ ਵਿੱਚ ਸ਼ੁਰੂ ਹੋਇਆ ਸੀਗਾ ਤੇ 2024 ਤੱਕ ਚਲੀ ਗਈ ਗੱਲ। ਸੋ ਮੇਰੇ ਖਿਆਲ ਦੇ ਵਿੱਚ ਹੈ ਕਿ ਜਿਹੜੀਆਂ ਇੱਦਾਂ ਦੇ ਰੂਲਸ ਐਂਡ ਰੈਗੂਲੇਸ਼ਨ ਹੈਗੇ ਜਿਹਨਾਂ ਨੂੰ ਪੁਸ਼ ਅਰਾਊਂਡ ਕੀਤਾ ਜਾਂਦਾ, ਸੋ ਕਾਫੀ ਲੌਬੀ ਜਿਹੜੀ ਆ ਦੂਜੇ ਬੰਦੇ ਸਟਰੋਂਗ ਹੈਗੀ ਆ, ਜਿਹੜੀ ਕਿ ਇਸ ਚੀਜ਼ ਨੂੰ ਹੋਣ ਤੋਂ ਜਿਹੜੀ ਆ ਰੋਕ ਰਹੀ ਆ। ਜੀ ਜੀ ਜੀ। ਸੋ ਓਬਵੀਅਸਲੀ ਸਭ ਨੂੰ ਪਤਾ ਵੀ ਲੌਬੀ ਕਿਹੜੀ ਆ ਜਿਹੜੀ ਬ੍ਰੋਕਰ ਟ੍ਰਾਂਸਪੇਰੈਂਸੀ ਨੂੰ ਜਿਹੜੀ ਰੋਕਦੀ ਆ, ਕਿਉਂ ਜਿਹੜਾ ਉਹ ਰੋਕਦੇ ਆ। ਸਰਬਜੀਤ ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਸਰਬਜੀਤ ਸਿੰਘ ਹੈ ਜੀ। ਜੀ ਸਰਬਜੀਤ ਜੀ। ਹਾਂਜੀ ਸਰ, ਮੈਂ ਇਹ ਕਹਿਣਾ ਸੀਗਾ ਕਿ ਜਿੱਦਾਂ ਹੈ ਨਾ ਆਪਾਂ ਫੋਨ ਵਰਤਦੇ ਆਪਣੇ, ਮੈਂ ਵੀ ਵਰਤ ਰਿਹਾ। ਜਦੋਂ ਮੈਂ ਲਾਇਸੈਂਸ ਲਿਆ ਮੈਂ ਵੀ ਵੀਡੀਓ ਬਣਾਉਂਦਾ ਰਿਹਾ, ਕੋਈ ਮੰਨ ਲਓ ਵੀ ਉਹਲੇ ਵਾਲੀ ਗੱਲ ਨਹੀਂ ਹੈ ਨਾ। ਸੋ ਮੈਂ ਵੀ ਬਣਾਈਆਂ ਵੀਡੀਓ, ਟਿਕਟੋਕ ਵੀ ਯੂਜ਼ ਕਰਦਾ ਰਿਹਾ। ਪਰ
ਸਭ ਤੋਂ ਵੱਡਾ ਰੋਲ ਹੈਗਾ ਆਪਣੇ ਮਾਂ-ਪਿਓ, ਭੈਣ-ਭਰਾ ਦਾ ਇਹਦੇ ਵਿੱਚ। ਹੁਣ ਮੈਂ ਕਿਸੇ ਨੂੰ ਕਹੂੰਗਾ ਮੇਰੀ ਅੱਖ ਕਿਸੇ ਨੇ ਨਹੀਂ ਲੱਗਣਾ। ਸੋ ਜਦੋਂ ਮੈਂ ਵੀਡੀਓ ਬਣਾਉਣੀ ਆ, ਸਟੇਟਸ ਪਾਉਣਾ, ਮੇਰੀ ਮਾਂ ਨੇ ਮੈਨੂੰ ਸਪੈਸ਼ਲ ਕਹਿਣਾ ਵੀ ਨਹੀਂ ਇਹ ਕੰਮ ਨਹੀਂ ਕਰਦਾ, ਤੂੰ ਵੀਡੀਓ ਨਹੀਂ ਬਣਾਉਣੀ ਟਰੱਕ ਚੱਲਦੇ ਵਿੱਚ। ਮੇਰੇ ਭਰਾ ਨੇ ਮੈਨੂੰ ਡੱਕਿਆ। ਉਸ ਤੋਂ ਬਾਅਦ ਇਹੋ ਜਿਹੀ ਉਹਨਾਂ ਦੀ ਮੈਨੂੰ ਮੱਤ ਆਈ ਕਿ ਮੈਂ ਅੱਜ ਤਾਂ ਉਸ ਤੋਂ ਬਾਅਦ ਵੀਡੀਓ ਨਹੀਂ ਕਦੇ ਬਣਾਈ ਟਰੱਕ ਵਿੱਚ। ਮਤਲਬ ਹੁਣ 3 ਸਾਲ ਹੋ ਗਿਆ ਟਰੱਕ ਚਲਾਉਂਦੇ ਨੂੰ। ਤੇ ਉਹਨਾਂ ਨੇ ਮੈਨੂੰ ਡੱਕਿਆ। ਉਹ ਮੈਨੂੰ ਕਹਿੰਦੇ ਜੇ ਮੈਂ ਵੀਡੀਓ ਕਾਲ ਵੀ ਕਰਦਾ ਆਪਣੀ ਮਾਂ ਨੂੰ, ਉਹ ਮੈਨੂੰ ਕਹਿੰਦੇ ਆ ਕਿ ਤੂੰ ਟਰੱਕ ਰੋਕ ਲਾ, ਜਾਂ ਸਵੇਰੇ ਕਰ ਲਈ ਜਾਂ ਰਾਤ ਨੂੰ ਰੁਕਣ ਲੱਗਾ ਕਰ ਲਈ, ਸਾਨੂੰ ਚੱਲਦੇ ਟਰੱਕ ਦੀ ਵੀਡੀਓ ਕਾਲ ਵੀ ਨਹੀਂ ਕਰਨੀ। ਤੂੰ ਕੱਟ ਦਿੰਦੇ ਫੋਨ, ਮੈਂ 1-2 ਵਾਰ ਲਾਇਆ ਕੱਟ ਦਿੰਦੇ ਆ। ਸੋ ਉੱਥੋਂ ਮੈਨੂੰ ਅਕਲ ਆ ਗਈ। ਇਹਦੇ ਵਿੱਚ ਜੇ ਕੋਈ ਵਿਆਹ ਹੋਇਆ ਉਹਦੀ ਵਾਈਫ ਉਹਨੂੰ ਕਵੇ, ਉਹਦੇ ਬੱਚੇ ਉਹਨੂੰ ਕਹਿ ਦੇਣ। ਜੇ ਕੋਈ ਨਹੀਂ ਵਿਆਹ ਉਹਦੇ ਮਾਂ ਪਿਓ, ਉਹਦੇ ਭਰਾ ਨੂੰ ਕਵੇ। ਉਹ ਸਭ ਤੋਂ ਜ਼ਿਆਦਾ ਜਿਹੜੀ ਆਪਾਂ ਮੰਨਦੇ ਹਾਂ ਆਪਣੇ ਮਾਂ ਪਿਓ ਭੈਣ ਭਰਾ ਦੀ ਮੰਨਦੇ ਹਾਂ, ਉਹ ਹਟਾ ਸਕਦੇ ਆ। ਜੇ ਆਪਾਂ ਕਹੀ ਜਾਵਾਂਗੇ ਕੋਈ ਘੱਟ ਆਖੇ ਲੱਗਦਾ, ਕਹਿੰਦਾ ਵੀ ਨਹੀਂ ਮੈਂ ਸਹੀ ਆ। ਹੁਣ ਮੇਰਾ ਸਟੇਟਸ ਦੇਖਦੇ ਸੀ 45 ਤੋਂ 50 ਜਾਣੇ, ਕਹਿਣ ਵਾਲੇ ਮੈਨੂੰ 2 ਸੀਗੇ, ਮੇਰੀ ਮਾਂ ਤੇ ਮੇਰਾ ਭਰਾ। ਸੋ ਮੈਂ ਆਖੇ ਲੱਗ ਗਿਆ ਉਹਨਾਂ ਦੇ। ਭਰਾ ਨੇ ਟਰੱਕ ਵੱਧ ਚਲਾਉਣ ਤੋਂ ਡੱਕਿਆ। ਉਹ ਕਹਿੰਦਾ ਕਿ ਨਹੀਂ ਤੂੰ ਟਰੱਕ ਜ਼ਿਆਦਾ ਚਲਾਉਣਾ, ਤੁਹਾਨੂੰ ਪਤਾ ਹੀ ਆ ਬੰਦਾ ਪਹਿਲੋਂ ਕਈ ਕੁਛ ਕਰਦਾ, ਯੂਜ਼ ਕਰਦੇ ਨੇ, ਕਈ ਕੁਛ ਕਰਦੇ ਨੇ। ਉਹਨੇ ਇੰਨਾ ਕਹਿਣਾ, ਮੈਨੂੰ ਕਹਿਣਾ ਵੀ ਸਾਰੇ ਲੋਕ ਚਲਾਉਂਦੇ ਆ, ਸਾਡੇ ਕਾਫੀ ਬੰਦੇ ਆ ਇੱਥੇ ਪੁਰਾਣੇ ਰਿਸ਼ਤੇਦਾਰ ਵੀ, ਉਹ ਵੀ ਚਲਾਉਂਦੇ ਆ। ਕਹਿੰਦੇ ਇੰਨਾ ਟਾਈਮ ਹੋ ਗਿਆ ਉਹ ਵੀ ਚਲਾਉਂਦੇ ਆ, ਤੂੰ ਕੀ ਕਰ ਰਿਹਾ, ਤੂੰ ਸੌਂਦਾ ਨਹੀਂ, ਤੂੰ ਏਦਾਂ ਕਰਦਾ। ਸੌਣ ਨੂੰ 2 ਸਾਲ ਹੋ ਗਏ ਤਕਰੀਬਨ। ਬੜਾ ਆਪਣੇ ਆਰਾਮ ਨਾਲ ਚੱਲੀਦਾ ਜੀ। ਤੇ ਦੂਜੀ ਮੇਰੇ ਭਰਾਵਾਂ ਨੂੰ ਬੇਨਤੀ ਆ, ਚਾਹੇ ਉਹ ਆਪਣੇ ਪੰਜਾਬ ਦੇ ਆ, ਚਾਹੇ ਹਰਿਆਣੇ ਦੇ ਆ, ਕੋਈ ਵੀ ਆ, ਜਾਂ ਨਵੇਂ ਆ ਪੁਰਾਣੇ ਆ, ਜਾਂ ਐਕਸਪੀਰੀਅੰਸ ਵਾਲੇ ਵੀ ਲੋਕੀ ਦੇਖੀਦੇ ਆ, ਓਨਰ ਆਪਰੇਟਰ ਵੀ ਦੇਖੀਦੇ ਆ, ਕਿ ਉਹ ਇੱਕ ਤਾਂ ਬਈ ਸਪੇਸ ਨਹੀਂ ਰੱਖਦੇ ਬੰਦੇ ਆਪਣੇ। ਸਾਡਾ ਮੈਂ 40 ਤੇ ਹੀ ਚੱਲਦਾ ਆ। ਸਪੇਸ ਹੁੰਦੀ ਆ, ਇੱਕ ਦੂਜੇ ਦੇ ਉੱਪਰ ਚਾੜੀ ਆਉਂਦੇ ਆ। ਕਾਫੀ ਲੋਕ ਆ ਮੰਨ ਲਓ ਵੀ ਜਿਹੜੇ ਬਿਲਕੁਲ ਹੀ ਸਪੇਸ ਨਹੀਂ ਰੱਖਦੇ, ਜਾਂ ਪਿੱਛੇ ਆਪਣਾ ਜਦੋਂ ਪਾਸ ਕਰਦੇ ਆ ਉਹ ਵਿੱਚ ਪਿਛਲੇ ਨੂੰ ਕੋਈ ਸਪੇਸ ਨਹੀਂ ਦਿੰਦੇ, ਇੱਕਦਮ ਹੀ ਮਾੜਾ ਜਿਹਾ ਸਿਗਨਲ ਦਿੰਦੇ ਆ, ਨਾਲ ਹੀ ਬੰਦੇ ਦੇ ਮੋਹਰੇ ਕਰ ਦਿੰਦੇ ਆ ਟਰੱਕ। ਉਹ ਜੇ ਕੋਈ ਸੁਣਦਾ ਵੀਰ ਤੋਂ ਜ਼ਰੂਰ ਖਿਆਲ ਰੱਖੋ। ਤੁਸੀਂ ਵੀ ਜੇ ਕਿਤੇ ਹੋ ਸਕਿਆ ਤਾਂ ਰਿਕੁਐਸਟ ਕਰਿਓ ਵੀ ਜੇ ਥੋੜਾ ਜਿਹਾ ਬੰਦੇ ਆਪਣੇ ਇਹਨਾਂ 2 ਚੀਜ਼ਾਂ ਦੇ ਧਿਆਨ ਦੇਣ। ਹਨਾ ਜੀ। ਥੈਂਕ ਯੂ ਸਰਬਜੀਤ। ਓਕੇ ਸਰ, ਥੈਂਕਸ ਸੋ ਮਚ। ਬਿਲਕੁਲ ਜੀ, ਬਿਲਕੁਲ। ਆਪਾਂ ਇਹ ਗੱਲ ਤਾਂ ਰਾਜਗੜ੍ਹ ਬਹੁਤ ਵਾਰੀ ਕਹਿੰਦੇ ਆ ਵੀ ਜਿਹੜੇ ਘਰੇ ਮਾਂ ਪਿਓ ਭੈਣ ਭਾਈ ਬੈਠੇ ਆ, ਵਾਈਫ ਬੈਠੀਆਂ, ਉਹ ਜੇ ਉਹਨਾਂ ਨੂੰ ਰੋਕਦੇ ਆ, ਕਹਿੰਦੇ ਆ, ਤਾਂ ਉਹ ਬੜਾ ਕਾਰਗਰ ਸਾਬਤ ਹੁੰਦਾ। ਤੇ ਅੱਜ ਉਹਨਾਂ ਨੇ ਸਾਬਤ ਵੀ ਕਰਤੀ ਗੱਲ ਚੀਜ਼ ਹੈ, ਸਹੀ ਆ। ਨਹੀਂ ਦੇਖੋ, ਹਮੇਸ਼ਾ ਕਹਿੰਦੇ ਸਕੂਲਾਂ ਬਾਰੇ ਮਾਵਾਂ ਭੈਣਾਂ ਘਰ ਵਾਲੀ ਜੇ ਉਹ ਫਿਕਰਮੰਦ ਆ, ਉਹ ਥੋੜੀ ਚਾਹਣਗੇ ਵੀ ਭਾਈ ਤੁਹਾਡੀ ਜਾਨ ਜਿਹੜੀ ਉਹ ਖਤਰੇ 'ਚ ਪਵੇ। ਕੋਈ ਵੀ ਨਹੀਂ ਜਿਹੜਾ ਉਹ ਚਾਹੁੰਦਾ। ਤੇ ਉਹ ਗੱਲ ਸਭ ਤੋਂ ਜ਼ਿਆਦਾ ਹੁੰਦੀ ਆ। ਹੁਣੇ ਆਪ ਹੀ ਉਹਨਾਂ ਨੇ ਦੱਸਿਆ, ਦੇਖੋ ਵੀ ਕਰਦੇ ਵੀ ਰਹੇ ਆ, ਤੇ ਪਰ ਮੱਤ ਵੀ ਆ ਗਈ ਹੈ। ਚੰਗੀ ਗੱਲ ਆ। ਸਵੇਰ ਦਾ ਭੁੱਲਿਆ ਸ਼ਾਮ ਨੂੰ ਮੁੜ ਆਵੇ, ਤੁਹਾਨੂੰ ਭੁੱਲਿਆ ਨਹੀਂ ਕਹਿੰਦੇ। ਸੋ ਆਪਾਂ ਨੂੰ ਜ਼ਰੂਰ ਇਹ ਚੀਜ਼ ਜਿਹੜੀ ਉਹ ਧਿਆਨ ਰੱਖਣੀ ਚਾਹੀਦੀ ਆ। ਥੈਂਕ ਯੂ ਇਹਨਾਂ ਦਾ। ਅਗਲੇ ਕਾਲਰ ਨੇ ਅਮਰੀਕ ਸਿੰਘ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਛਾ ਭਾਜੀ, ਮੇਰਾ ਕੁਐਸਚਨ ਇਹ ਹੈਗਾ ਕਿ ਜਿੱਦਾਂ ਹੁਣ ਅੱਜ ਦੀ ਸਿਚੁਏਸ਼ਨ ਹੈਗੀ ਕਿ ਟਰੱਕ ਜ਼ਿਆਦਾ ਹੈਗੇ ਆ, ਲੋਡ ਘੱਟ ਹੈਗੇ ਆ, ਠੀਕ ਆ, ਮਾਰਕੀਟ ਸਟੇਬਲਾਈਜ਼ ਹੋਣੀ ਆ, ਟਰੱਕਾਂ ਨੇ ਆਊਟ ਆਫ ਬਿਜ਼ਨਸ ਜਾਣਾ, ਕੰਪਨੀਆਂ ਬੰਦ ਹੋਣੀਆਂ। ਤੇ ਰਮਨ ਭਾਜੀ, ਤੁਸੀਂ ਇਹ ਦੱਸ ਸਕਦੇ ਕਿ ਇਹ ਸਿਚੁਏਸ਼ਨ ਨਾਰਮਲਾਈਜ਼ ਹੋਣ ਨੂੰ ਕਿੰਨਾ ਕੁ ਟਾਈਮ ਲੱਗ ਜਾਊਗਾ? ਕਿੰਨੇ ਕੁ ਹੋਰ ਟਰੱਕ, ਕਿੰਨੇ % ਹੋਰ ਟਰੱਕ ਮਾਰਕੀਟ ਤੋਂ ਆਊਟ ਹੋਣੇ ਚਾਹੀਦੇ ਆ? ਤੇ ਇਹ ਕਦ ਜਾ ਕੇ ਉਮੀਦ ਹੈਗੀ ਕਿ ਇਹੋ ਜਿਹੀ ਸਿਚੁਏਸ਼ਨ ਬਣ ਸਕਦੀ ਹੈ ਜਿੱਥੇ ਬੈਲੈਂਸ ਬਣ ਜਾਏ, ਜਾਂ ਫਿਰ ਇਹ ਯਾਨੀ ਕਿ ਫਿਊਚਰ ਬਿਲਕੁਲ ਖਰਾਬ ਦਿਸਦਾ ਹੈ ਤਾਂ ਇਹ ਏਦਾਂ ਹੀ ਡਾਊਨ ਹੀ ਰਹਿਣਾ ਹੈ ਅੱਗੇ? ਨਹੀਂ ਵੀਰ ਜੀ, ਜਿਹੜੀ ਇਹਦੀ ਸਿਚੁਏਸ਼ਨ ਹੈਗੀ, ਦੇਖੋ ਇਹ ਸਿਚੁਏਸ਼ਨ ਐਸੀ ਹੈਗੀ ਆ ਕਿ ਜਿਹਦੇ ਵਿੱਚ ਕੋਈ ਵੀ ਬਿਜ਼ਨਸ ਹੈਗਾ, ਆਪਾਂ ਸਿਰਫ ਟਰੱਕਿੰਗ ਨਹੀਂ ਹੈਗੀ, ਹੋਰ ਵੀ ਬਹੁਤ ਬਿਜ਼ਨਸਿਸ ਐਸੇ ਹੈਗੇ ਆ ਜਿਹਦੇ ਵਿੱਚ ਕਿ ਇਸ ਤਰ੍ਹਾਂ ਦੀ ਸਿਚੁਏਸ਼ਨ, ਮੰਨ ਲਓ ਕਿ ਤੁਹਾਡੀ ਆਪਣੇ ਬਿਲਡਰ ਹੈਗੇ ਆ, ਜੇ ਇੱਕੋ ਹੀ ਸ਼ਹਿਰ ਦੇ ਵਿੱਚ ਜ਼ਿਆਦਾ ਬਿਲਡਰ ਇਕੱਠੇ ਹੋ ਜਾਣ, ਜ਼ਿਆਦਾ ਉਹ ਕੰਮ ਇਕੱਠੇ ਹੋ ਜਾਣ, ਤੇ ਉਹਦੇ ਵਿੱਚ ਵੀ ਇਹ ਪ੍ਰੋਬਲਮ ਖੜੀ ਹੋ ਜਾਂਦੀ ਹੈ। ਜਿੰਨੀ ਦੇਰ ਤੱਕ ਉਹ ਕਲੀਨ ਅਪ ਨਹੀਂ ਹੁੰਦੇ, ਜਿੰਨੀ ਦੇਰ ਤੱਕ ਉਹ ਠੀਕ ਨਹੀਂ ਹੁੰਦੇ, ਉਨੀ ਦੇਰ ਦੇ ਤੱਕ ਇਹ ਚੀਜ਼ਾਂ ਜਿਹੜੀਆਂ ਸੈਟਅਪ ਨਹੀਂ ਹੁੰਦੀਆਂ, ਉਹ ਦੁਬਾਰਾ ਪੈਰਾਂ ਤੇ ਨਹੀਂ ਆਉਂਦੀਆਂ। ਕੋਈ ਵੀ ਬਿਜ਼ਨਸ ਆ, ਆਪਣੇ ਸਟੋਰ ਲੈ ਲਓ, ਇੰਡੀਅਨ ਸਟੋਰ ਲੈ ਲਓ, ਦੂਜੇ ਸਟੋਰ, ਹਰ ਬਿਜ਼ਨਸ ਦੇ ਵਿੱਚ ਹੈ ਕਿ ਜਦੋਂ ਕਪੈਸਿਟੀ ਵੱਧਦੀ ਆ, ਜੋ ਤੁਹਾਡੀ ਅਵੇਲੇਬਿਲਿਟੀ ਵੱਧਦੀ ਆ, ਤੇ ਤੁਹਾਡੀ ਜਿਹੜੀ ਸਪਲਾਈ ਐਂਡ ਡਿਮਾਂਡ ਦਾ ਜਿਹੜਾ ਲਾਅ ਉਹ ਲਾਗੂ ਹੋ ਜਾਂਦਾ ਹੈ। ਜੇ ਸਪਲਾਈ ਵੱਧ ਹੈਗੀ ਆ, ਡਿਮਾਂਡ ਘੱਟ ਆ, ਤੇ ਆਟੋਮੈਟਿਕਲੀ ਰੇਟ ਥੱਲੇ ਚਲਾ ਜਾਂਦਾ। ਉਨੀ ਦੇਰ ਤੱਕ ਰੇਟ ਅਪ ਨਹੀਂ ਆਉਂਦਾ ਜਿੰਨੀ ਦੇਰ ਤੱਕ ਉਹ ਸਪਲਾਈ ਉਸ ਚੀਜ਼ ਦੀ ਘਟਦੀ ਨਹੀਂ, ਠੀਕ ਹੈ ਨਾ। ਸੋ ਇਸ ਕਰਕੇ ਇਹ ਜਿਹੜੀ ਚੀਜ਼ ਹੈਗੀ ਆ, ਇਹ ਬਈ ਇਹ ਨਹੀਂ ਕਿ ਵੀ ਸਦਾ ਹੀ ਏਦਾਂ ਥੱਲੇ ਰਹਿਣੀ ਆ, ਸਦਾ ਹੀ ਏਦਾਂ ਰਹਿਣੀ ਆ। ਹਾਂ, ਮੈਂ ਇੱਕ ਬੜਾ ਵਧੀਆ ਐਗਜ਼ਾਮਪਲ ਮੇਰੇ ਦਿਮਾਗ 'ਚ ਆਉਂਦਾ ਹੁੰਦਾ ਹਮੇਸ਼ਾ ਹੀ। ਆਪਾਂ ਅਫਗਾਨਿਸਤਾਨ ਦੇ ਉਹ ਦੇਖੀ ਸੀ ਨਾ, ਇੱਕ ਮੂਵੀ ਦੇਖੀ ਸੀਗੀ, ਜਿਹੜੇ ਜਿੱਥੋਂ ਪਲੇਨ ਲਾਸਟ ਤੇ ਉੱਡਦਾ ਹੈ ਅਫਗਾਨਿਸਤਾਨ 'ਚੋਂ, ਤੇ ਉਹਦੇ ਉੱਤੇ ਲੋਕੀ ਬਾਹਰ ਲਟਕੇ ਹੁੰਦੇ ਆ, ਹਨਾ, ਬਾਹਰ ਵੀ। ਸਾਡੀ ਇੰਡਸਟਰੀ ਦੀ ਸਿਚੁਏਸ਼ਨ ਉਹ ਬਣੀ ਹੋਈ ਹੈ।
ਅਸੀਂ ਕਲਿੰਗ ਕਰਕੇ, ਅਸੀਂ ਲਟਕ ਕੇ, ਅਸੀਂ ਕਿਸੇ ਨਾ ਕਿਸੇ ਹਿਸਾਬ ਦੇ ਨਾਲ ਅਸੀਂ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਆਪਣੇ ਆਪ ਨੂੰ, ਕਿ ਅਸੀਂ ਸ਼ਾਇਦ ਹੋ ਸਕਦਾ ਵੀ ਫਲਾਈਟ ਦੇ ਨਾਲ ਚਲੇ ਜਾਈਏ, ਬਾਕੀ ਗਾਂਹ ਚਲੇ ਜਾਈਏ। ਪਰ ਉਨੀ ਦੇਰ ਤੱਕ ਉਹ ਫਲਾਈਟ ਤੁਰਨੀ ਨਹੀਂ ਆ, ਉਨੀ ਦੇਰ ਤੱਕ ਉਹ ਫਲਾਈਟ ਚੜ੍ਹਨੀ ਨਹੀਂ, ਜਿੰਨੀ ਦੇਰ ਤੱਕ ਉਹ ਸਾਰਾ ਕੁਛ ਸਾਫ਼ ਨਹੀਂ ਹੁੰਦਾ ਬਾਹਰ। ਜਿਹੜਾ ਅੰਦਰ ਬੈਠਾ ਆ, ਜਿਹੜਾ ਸੇਫਟੀ 'ਚ ਬੈਠਾ ਆ, ਉਹੀ ਜਾਣਾ ਆ। ਸੋ ਕਹਿਣ ਦਾ ਭਾਵ ਇਹ ਆ ਕਿ ਇਹ ਜਿੰਨੀ ਦੇਰ ਤੱਕ ਕਪੈਸਿਟੀ ਆਪਣੀ ਜਿਹੜੀ ਆ ਉਹ ਕਲੀਨ ਅਪ ਨਹੀਂ ਹੁੰਦੀ, ਉਹਦੇ ਵਿੱਚ ਕਪੈਸਿਟੀ ਘਟਦੀ ਨਹੀਂ, ਠੀਕ ਹੈ ਨਾ, ਤੇ ਉਨੀ ਦੇਰ ਤੱਕ ਇਹ ਜਿਹੜੀ ਇੰਡਸਟਰੀ ਹੈਗੀ ਆ ਇਹਨੇ ਸਫਰ ਕਰਨਾ। ਇਸ ਤੋਂ ਥੱਲੇ ਪ੍ਰਾਈਸਿਸ ਨਹੀਂ ਜਾਣੀਆਂ, ਹੋ ਸਕਦਾ ਕਾਸਟ ਹੋਰ ਵਧੇ, ਜਿਹੜੀ ਆਪਣੀ ਰੇਟਸ ਹੈਗੇ ਆ, ਆਪਣੇ ਜਿਹੜੇ ਕਾਸਟ ਆਫ ਆਪਰੇਸ਼ਨ ਆ, ਹੋ ਸਕਦਾ ਉਹ ਥੋੜਾ ਬਹੁਤ ਉੱਪਰ ਥੱਲੇ ਜਾਵੇ, ਪਰ ਪ੍ਰਾਈਸਿਸ ਜਿਹੜੀਆਂ ਲੋਡ ਪ੍ਰਾਈਸਿਸ ਹੈਗੀਆਂ ਉਹ ਨਹੀਂ ਜਾਣਗੀਆਂ ਥੱਲੇ। ਹਾਂ, ਲੋਡਾਂ ਦੀ ਜਿਹੜੀ ਵੋਲਿਊਮ ਆ ਉਹ ਅਜੇ ਹੋਰ ਘਟ ਸਕਦੀ ਆ, ਕਿਉਂਕਿ ਸਿਆਲਾਂ ਦਾ ਮਹੀਨੇ ਸ਼ੁਰੂ ਹੋ ਚੱਲੇ ਆ। ਸੋ ਸਿਆਲਾਂ ਦੇ ਵਿੱਚ ਯੂਜ਼ਲੀ ਇਹ ਕੰਮ ਜਿਹੜਾ ਆ ਇੱਧਰੋਂ ਘਟ ਜਾਂਦਾ ਹੁੰਦਾ, ਕਾਫੀ ਜਿਹੜਾ ਵੈਸਟ ਕੋਸਟ ਹੈ ਕਾਫੀ ਡੈਡ ਹੋ ਜਾਂਦਾ। ਪਰ ਜਿਹੜਾ ਹੁਣ ਡਿਪੈਂਡ ਕਰਦਾ ਕਿ ਹੌਲੀਡੇ ਸੀਜ਼ਨ ਕਿੱਦਾਂ ਦਾ ਆਉਂਦਾ ਆ, ਹੌਲੀਡੇ ਸੀਜ਼ਨ 'ਚ ਲੋਕੀ ਕਿੰਨਾ ਕੁ ਜਿਹੜੇ ਆ ਚੀਜ਼ਾਂ ਆਰਡਰ ਕਰਦੇ ਹੈਗੇ ਆ, ਉਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਡਿਪੈਂਡ ਕਰਦਾ ਹੈਗਾ। ਪਰ ਇਹ ਲੌਂਗ ਟਰਮ ਨਹੀਂ ਹੈਗਾ। ਅਸੀਂ ਇਹੋ ਹੀ ਚੀਜ਼ ਆਪਾਂ 2021 ਦੇ ਵਿੱਚ 20 'ਚ ਵੀ ਕਹੀ ਸੀਗੀ ਕਿ ਜਿਹੜਾ ਇਹ ਜਿਹੜੀ ਚੜ੍ਹੀ ਆ ਇੰਡਸਟਰੀ, ਇਹ ਲੌਂਗ ਟਰਮ ਨਹੀਂ ਹੈਗੀ, ਇਹ ਡਾਊਨਫਾਲ ਆ ਜਾਣਾ ਆ ਔਰ ਬਹੁਤ ਬੁਰੀ ਤਰ੍ਹਾਂ ਆਉਣਾ ਆ। ਉਹੀ ਗੱਲ ਹੋਈ ਆ ਔਰ ਹੁਣ ਵੀ ਇਹ ਗੱਲ ਕਹਿੰਦੇ ਆ, ਇਹ ਲੌਂਗ ਟਰਮ ਨਹੀਂ ਹੈਗਾ, ਇਹ ਸ਼ਾਰਟ ਟਰਮ ਆ। ਪਰ ਜਿੰਨੀ ਦੇਰ ਤੱਕ ਅਸੀਂ ਉਸ ਚੀਜ਼ ਤੇ ਕਲਿੰਗ ਕਰੀ ਜਾਂਦੇ, ਜਿੰਨੀ ਦੇਰ ਤੱਕ ਉਸ ਚੀਜ਼ ਤੇ ਚਿੰਬੜੇ ਰਹਿੰਦੇ ਆ, ਉਹ ਸਾਨੂੰ ਓਨੀ ਦੇਰ ਤੱਕ ਸਾਡੀ ਫਲਾਈਟ ਉੱਡਦੀ ਨਹੀਂ, ਓਨੀ ਦੇਰ ਤੱਕ ਅਸੀਂ ਗਰਾਊਂਡ ਤੇ ਰਹਿੰਦੇ ਆ। ਸੋ ਆਪਣਾ ਹੁਣ ਇਹ ਆ ਵੀ ਗਰਾਊਂਡ ਤੇ ਆਪਾਂ ਕਿੰਨੀ ਦੇਰ ਤੱਕ ਆ, ਕਿੰਨੀ ਦੇਰ ਬਾਅਦ ਆਪਣੀ ਜਿਹੜੀ ਫਲਾਈਟ ਹੈ ਉਹ ਟੇਕ ਆਫ ਕਰਦੀ ਆ, ਉਹ ਡਿਪੈਂਡ ਕਰਦਾ ਕਿ ਹਾਊ ਫਾਸਟ ਜਿਹੜੀਆਂ ਕਲੀਨ ਅਪ ਹੁੰਦਾ, ਕਪੈਸਿਟੀ ਘਟਦੀ ਆ, ਤੇ ਹਾਊ ਫਾਸਟ ਜਿਹੜੀ ਇਕਨੋਮੀ ਆ ਉਹ ਦੁਬਾਰਾ ਗਰੋ ਅਪ ਹੋਣ ਦੀ ਕੋਸ਼ਿਸ਼ ਕਰਦੀ ਆ ਜਾਂ ਸ਼ੁਰੂ ਕਰਦੀ ਆ। ਠੀਕ ਹੈ। ਦੂਸਰਾ, ਸਾਨੂੰ ਪੋਲੀਟੀਕਲੀ ਐਕਟਿਵ ਬਹੁਤ ਹੋਣਾ ਪੈਣਾ, ਆਪਾਂ ਨੂੰ ਵੋਟਾਂ ਪਾਉਣੀਆਂ ਪੈਣੀਆਂ। ਆਪਾਂ ਦੇਖਦੇ ਹਾਂ ਵੀ ਕਿੰਨੇ ਲਾਜ਼ ਆ ਰਹੇ ਹੈਗੇ ਆ, 314 ਦਾ ਕਿੰਨਿਆਂ ਨੂੰ ਪਤਾ ਸੀ, ਹਨਾ। ਸੋ ਕੈਲੀਫੋਰਨੀਆ ਲੀਡ ਕਰ ਰਿਹਾ ਪੂਰੇ USA ਦੇ ਵਿੱਚ ਜਿਹੜਾ ਇਲੈਕਟ੍ਰੀਕਲ ਟਰੱਕਸ ਲਿਆਉਣ ਨੂੰ। ਉਹ ਕਾਰਬ ਨੇ ਸਾਰਿਆਂ ਦੇ, ਜਿੱਦਾਂ ਮੈਂ ਕਹਿੰਦਾ ਵੀ ਮੂੰਹ ਦੇ ਵਿੱਚ ਪੂਰੀ ਬਾਂਹ ਦਿੱਤੀ ਹੋਈ ਆ, ਆਪਾਂ ਸਾਰਿਆਂ ਨੂੰ ਪਤਾ ਹੀ ਆ। ਤੇ ਜਿਹੜਾ ਪੂਰਾ ਨੈਸ਼ਨਲ ਲੈਵਲ ਤੇ ਵੀ ਲਾ ਲਓ, ਜੇ ਕੀਸਟੋਨ ਐਕਸਲ ਪਾਈਪਲਾਈਨ ਪ੍ਰੋਜੈਕਟ ਚੱਲਦਾ ਹੁੰਦਾ ਤਾਂ ਗੈਸ ਦੀ ਪ੍ਰਾਈਸ ਕਿੱਥੇ ਹੁੰਦੀ, ਠੀਕ ਆ। ਸੋ ਬਹੁਤ ਚੀਜ਼ਾਂ ਹੈਗੀਆਂ, ਇਲੈਕਸ਼ਨ ਹੋਣੀ ਆ। ਸੋ ਇਹ ਜਿਹੜੇ ਮੁੱਦੇ ਹੁੰਦੇ ਆ ਨਾ, ਕੱਲਾ ਕੰਮ ਤੇ ਨਾ ਫੋਕਸ ਕਰਿਆ ਕਰੋ, ਜਿਹੜੇ ਤੁਹਾਡੇ ਕੰਮ ਨੂੰ ਜਿਹੜੇ ਲਾਜ਼ ਨੇ ਇਫੈਕਟ ਕਰਨਾ ਉਹਨਾਂ ਤੇ ਵੀ ਧਿਆਨ ਰੱਖਿਆ ਕਰੋ। ਅਸੀਂ ਚੁੱਪ ਕਰਕੇ ਬੈਠੇ ਰਹਿੰਦੇ ਆ, ਬਾਅਦ ਦੇ ਵਿੱਚ ਫਿਰ ਜਿਹੜਾ ਆ ਉਹ ਹਰਟ ਕਰਦਾ ਹੈਗਾ। ਬਿਲਕੁਲ ਜੀ। ਦੇਖੋ ਜੀ, ਜਦੋਂ ਅਸੀਂ ਗਰਾਊਂਡ ਲੈਵਲ ਤੇ ਕੰਮ ਨਹੀਂ ਕਰਦੇ, ਚਾਹੇ ਕੁਝ ਵੀ ਆ, ਚਾਹੇ ਪੋਲੀਟੀਕਲ ਆ, ਚਾਹੇ ਉਹ ਤੁਹਾਡੀ ਇੰਡਸਟਰੀ ਆ, ਚਾਹੇ ਕੁਝ ਵੀ ਆ, ਜਿੱਥੇ ਗਰਾਊਂਡ ਲੈਵਲ ਤੇ ਅਸੀਂ ਕੰਮ ਨਹੀਂ ਨਾ ਕੀਤਾ, ਉੱਥੇ ਅਸੀਂ ਜਿੱਧਰ ਨੂੰ ਮਰਜ਼ੀ ਦੌੜ ਲਈਏ, ਜੋ ਮਰਜ਼ੀ ਕਰ ਲਈਏ, ਅਸੀਂ ਕਦੀ ਸਕਸੈਸਫੁਲ ਨਹੀਂ ਹੋ ਸਕਦੇ, ਕਿਉਂਕਿ ਸਾਨੂੰ ਗਰਾਊਂਡ ਲੈਵਲ ਦੀ ਜਿਹੜੀ ਰਿਐਲਿਟੀ ਪਤਾ ਹੀ ਨਹੀਂ ਹੁੰਦੀ। ਸੋ ਇਸ ਕਰਕੇ ਗਰਾਊਂਡ ਲੈਵਲ ਤੇ ਕੰਮ ਕਰਨਾ ਬਹੁਤ ਜ਼ਰੂਰੀ ਹੈ। ਜੀ।